ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡਾ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਵਿੱਕੀ ਮੁਲਤਾਨੀ ਜੀ ਦਾ ਪੈਰਿਸ ਤੋਂ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਪਿਛਲੇ ਦਿਨਾਂ 'ਚ ਹੀ ਪਤਾ ਲੱਗਾ ਹੈ ਕਿ ਅਵਤਾਰ ਸਿੰਘ ਮੱਕੜ ਨੂੰ ਪਟਨਾ ਸਾਹਿਬ ਗੁਰਦੁਆਰਾ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਮਤਲਬ ਸਾਫ਼ ਹੈ ਕਿ ਇਸ ਸਾਲ ਅਕਤੂਬਰ-ਨਵੰਬਰ ਵਿੱਚ VOTING ਹੋਣੀ ਹੈ ਬਿਹਾਰ ਵਿੱਚ। ਅਕਾਲੀ ਹੁਣ ਮੱਕੜ ਨੂੰ ਪਟਨਾ ਸਾਹਿਬ ਦੀ ਗੋਲਕ ਤੋਂ ਇਲੈਕਸ਼ਨ ਲੜਾਉਣਗੇ। ਜੇ ਨਾ ਵੀ ਹੋਵੇ ਤਾਂ ਉਹ ਆਪ ਨਾਲ ਲੜੇ ਇਲੈਕਸ਼ਨ, ਤਾਂ ਕਿਸੇ ਨਾ ਕਿਸੇ ਪਾਰਟੀ ਦੀ ਮਦਦ ਕਰਨਗੇ। ਪਰ ਪੈਸਾ ਸਾਰਾ ਗੁਰੂ ਘਰ ਪਟਨਾ ਸਾਹਿਬ ਜੀ ਦਾ ਹੀ ਹੋਣਾ ਹੈ। ਇਸ ਕਰਕੇ ਹੁਣ ਮੱਕੜ ਨੂੰ ਪਟਨਾ ਸਾਹਿਬ ਭੇਜਣ ਦੀ ਤਿਆਰੀ ਕਰ ਲਈ ਹੈ। ਪਰ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਕਿ SGPC ਦੇ ਪ੍ਰਧਾਨ ਦੀ ਨਿਯੁਕਤੀ ਕਿਵੇਂ ਹੁੰਦੀ ਹੈ? ਸਰਕਾਰ ਆਪਣੀ ਮਰਜ਼ੀ ਨਾਲ ਨਿਯੁਕਤੀ ਕਰਦੀ ਹੈ ਜਾਂ ਕੋਈ VOTING ਦੀ ਪ੍ਰਕਿਰਿਆ ਹੁੰਦੀ ਹੈ? ਕੀ ਅਸੀਂ ਸਿੱਖ ਲੋਕ ਆਪਣੀ ਮਰਜ਼ੀ ਦਾ ਪ੍ਰਧਾਨ ਨਿਯੁਕਤ ਨਹੀਂ ਕਰ ਸਕਦੇ SGPC ਦਾ? ਜੀ ਡਾਕਟਰ ਸਾਹਿਬ। ਵੀਰ ਵਿੱਕੀ ਮੁਲਤਾਨੀ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖਿਆ ਜੀ। ਫੈਸ਼ਨ ਦਾ ਸ਼ਹਿਰ ਹੈ ਪੈਰਿਸ। ਜਦੋਂ ਪੈਰਿਸ ਆਉਂਦਾ ਤਾਂ ਮੈਨੂੰ ਇੱਕੋ ਲਤੀਫਾ ਯਾਦ ਆ ਜਾਂਦਾ। ਲਤੀਫਾ ਨਹੀਂ, ਕਹਾਣੀ ਹੈ ਕਿ ਵੀ ਇੱਕ ਬੰਦਾ ਪੈਰਿਸ ਦੀਆਂ ਸੜਕਾਂ ਤੇ ਇੱਕ ਬੜਾ ਫੈਂਸੀ ਜਿਹਾ ਕੱਪੜਾ ਕੱਚ ਥੱਲੇ ਦੇ ਕੇ ਭੱਜਿਆ ਜਾ ਰਿਹਾ ਸੀ ਜੀ। ਉਹਨੂੰ ਕਿਸੇ ਨੇ ਕਿਹਾ ਕਿ ਰੁਕ ਜਾ ਕੀ ਗੱਲ ਹੈ? ਕਹਿੰਦਾ ਜੀ ਮੇਰੀ ਘਰ ਵਾਲੀ ਨੇ ਮੰਗਵਾਇਆ ਤੇ ਮੈਨੂੰ ਡਰ ਹੈ ਘਰ ਪਹੁੰਚਦਿਆਂ ਤੱਕ ਫੈਸ਼ਨ ਨਾ ਬਦਲ ਜਾਏ ਤੇ ਮੈਂ ਭੱਜਾ ਜਾਂਦਾ ਜੀ। ਪਰ ਹੁਣ ਤਾਂ ਪੈਰਿਸ 'ਚੋਂ ਸਿਆਣੀਆਂ ਗੱਲਾਂ ਹੁੰਦੀਆਂ ਨੇ। ਸਾਡੇ ਗੁਰੂ ਦੇ ਨਿਸ਼ਾਨ ਵੀ ਝੂਲਦੇ ਆ ਔਰ ਸਟਾਈਲਿਸ਼ ਤਾਂ ਹੈ ਹੀ ਹੈ ਪੈਰਿਸ ਸ਼ਹਿਰ। ਪਰ ਇਹਨਾਂ ਦਾ ਹੁਣ ਸਾਡੇ ਮੁਲਤਾਨੀ ਵੀਰ ਵੀ ਉੱਥੇ ਬੈਠੇ ਨੇ। ਉੱਥੋਂ ਉਹਨਾਂ ਨੇ ਦੇਖਿਆ ਦੂਰੋਂ ਕਿ ਮੱਕੜ ਜਿਹੜਾ ਹੈ ਉਹ ਉੱਡ ਕੇ ਅੰਮ੍ਰਿਤਸਰੋਂ ਜਾ ਕੇ ਪਟਨੇ ਬਹਿ ਗਿਆ ਕਿ ਵੀ ਉੱਥੇ ਦੀ ਕਮੇਟੀ ਦਾ ਪ੍ਰਧਾਨ ਬਣ ਗਿਆ। ਸੋ ਉਹਨਾਂ ਨੇ ਇੱਕ ਹਾਈਪੋਥੇਸਿਸ ਦਿੱਤਾ ਹੈ ਕਿਉਂਕਿ ਬਿਹਾਰ ਦੇ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਜੀ। ਸੋ ਇਹਨਾਂ ਨੇ ਇਹਨੂੰ ਬਿਹਾਰ ਦੀਆਂ ਇਲੈਕਸ਼ਨਾਂ ਨਾਲ ਜੋੜ ਕੇ ਦੇਖਿਆ ਕਿ ਵੀ ਸ਼ਾਇਦ ਉੱਥੇ ਵੀ ਕੁਛ ਇਹਨਾਂ ਨੇ ਆਪਣਾ ਕਰਨਾ ਹੋਏ ਔਰ ਗੋਲਕ ਵੀ ਆ ਗਏ ਇਹਨਾਂ ਦੇ ਹੱਥ 'ਚ, ਉਹਦਾ ਇਸਤੇਮਾਲ ਕਰਨਗੇ ਜੀ। ਔਰ ਫਿਰ ਉਹਨਾਂ ਨੇ ਪੁੱਛਿਆ ਵੀ SGPC ਦੇ ਪ੍ਰਧਾਨ ਦੀ ਨਿਯੁਕਤੀ ਦਾ ਕੀ ਪ੍ਰੋਸੀਜਰ ਹੈ, ਜਾਂ ਹੋ ਸਕਦਾ ਇਹ ਬਿਹਾਰ ਵਾਲੇ ਦੇ ਵੀ ਪੁੱਛਣਾ ਚਾਹੁੰਦੇ ਹੋਣ ਕਿਉਂਕਿ ਮੈਨੇਜਮੈਂਟ ਕਮੇਟੀਆਂ ਤਾਂ ਸਾਰੇ ਪਾਸੇ ਉਹਨਾਂ ਦੇ ਆਪੋ ਆਪਣੇ ਨੇਮ ਨੇ ਜੀ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਜਿਹੜਾ ਅਵਤਾਰ ਸਿੰਘ ਮੱਕੜ ਦੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਜਾਂ ਬੋਰਡ, ਉਸ ਦੇ ਵਿੱਚ ਪ੍ਰਧਾਨ ਦੇ ਤੌਰ ਦੇ ਉੱਤੇ ਨਿਯੁਕਤੀ ਬਹੁਤਿਆਂ ਦੇ ਲਈ ਇੱਕ ਬੜੀ ਹੈਰਤ ਭਰੀ ਗੱਲ ਸੀ। ਪਰ ਮੈਨੂੰ ਹੈਰਾਨੀ ਨਹੀਂ ਹੋਈ ਇਸ ਕਰਕੇ ਕਿ ਮੈਨੂੰ ਪਤਾ ਹੈ ਕਿ ਜਿਹੜਾ ਪਟਨਾ ਸਾਹਿਬ ਦਾ ਸ਼ਾਇਦ 15 ਮੈਂਬਰੀ ਇਹਨਾਂ ਦਾ ਬੋਰਡ ਹੈ, ਉਹਦਾ ਜਿਹੜਾ ਸਿਸਟਮ ਇਹਨਾਂ ਨੇ, ਕਿਉਂਕਿ ਹੈ ਤਾਂ ਗਵਰਨਮੈਂਟ ਕੰਟਰੋਲਡ ਹੈ, ਜਿਹੜਾ ਵੀ ਉੱਥੇ ਦਾ ਕਮਿਸ਼ਨਰ ਜਾਂ ਕਲੈਕਟਰ ਕੋਈ ਸ਼ਬਦ ਇਸਤੇਮਾਲ ਕਰਦੇ ਨੇ ਜੀ, ਵੀ 4-5 ਨੁਮਾਇੰਦੇ ਤਾਂ ਲੋਕਲ ਚੁਣੇ ਜਾਂਦੇ ਨੇ ਬਾਈ ਇਲੈਕਸ਼ਨ, ਜਿਹੜੇ ਕਿ ਉਹਨਾਂ ਦੇ ਲੋਕਲ ਵੋਟਰ ਚੁਣਦੇ ਨੇ। ਹੁਣ ਕਿਉਂਕਿ ਬਿਹਾਰ ਜਿਹੜਾ ਹੁਣ ਝਾਰਖੰਡ ਬਣਿਆ ਹੈ, ਝਾਰਖੰਡ ਪਹਿਲਾਂ ਬਿਹਾਰ ਦਾ ਹੀ ਹਿੱਸਾ ਸੀ, ਸੋ ਬਿਹਾਰ ਦੇ ਅੱਡ-ਅੱਡ ਹਿੱਸਿਆਂ ਤੋਂ 2-3 ਹੋਰ ਵੀ ਚੁਣੇ ਜਾਂਦੇ ਸੀ। ਹੁਣ ਜਿਹੜੇ ਬਿਹਾਰ ਤੋਂ ਇਲਾਵਾ ਝਾਰਖੰਡ ਤੋਂ ਨੇ 1-2 ਨੁਮਾਇੰਦੇ। ਸੋ ਇੱਕ ਨੁਮਾਇੰਦਾ ਸ਼ਾਇਦ ਸ਼੍ਰੋਮਣੀ ਕਮੇਟੀ ਦਾ ਹੁੰਦਾ ਹੈ, ਇੱਕ ਚੀਫ ਖਾਲਸਾ ਦੀਵਾਨ ਦਾ ਹੁੰਦਾ ਹੈ, ਇੱਕ ਦਿੱਲੀ ਕਮੇਟੀ ਦਾ ਹੁੰਦਾ ਹੈ, 1-2 ਕਲਕੱਤੇ ਦੀਆਂ ਵੈਸਟ ਬੰਗਾਲ, ਕਿਉਂਕਿ ਕਿਸੇ ਵੇਲੇ ਇਹ ਜਿਹੜਾ ਬੰਗਾਲ ਪ੍ਰੋਵਿੰਸ ਸੀ ਜਦੋਂ ਅੰਗਰੇਜ਼ਾਂ ਨੇ ਜਿਵੇਂ ਬੰਗਾਲ ਲਿਆ, ਉਦੋਂ ਉੜੀਸਾ ਔਰ ਬਿਹਾਰ ਇਹ ਬੰਗਾਲ ਦਾ ਹੀ ਹਿੱਸਾ ਹੁੰਦੇ ਸੀ। ਅਤੇ ਕਿਉਂਕਿ ਕਲਕੱਤੇ 'ਚ ਸਿੱਖ ਬਹੁਤ ਪਹਿਲਾਂ ਚਲੇ ਗਏ, ਅੰਗਰੇਜ਼ਾਂ ਨੇ ਜਦੋਂ ਪੰਜਾਬ ਤਾਂ 1849 'ਚ ਲਿਆ, 1757 'ਚ ਪਲਾਸੀ ਦੀ ਲੜਾਈ ਜਿਹੜੀ ਸਰਾਜੂ ਦੌਲਾ ਦੇ ਨਾਲ ਹੋਈ ਔਰ ਮੀਰ ਜ਼ਾਫਰ ਨਾਂ ਸੀ ਉਹਦਾ ਜਾਂ ਕੀ ਸੀ, ਉਹਨੇ ਗਦਾਰੀ ਕੀਤੀ ਅਤੇ ਅੰਗਰੇਜ਼ਾਂ ਨੇ ਟੇਕ ਓਵਰ ਕਰ ਲਿਆ। ਸੋ ਜਿਹੜੀ ਕਲਕੱਤਾ ਐਜ਼ ਏ ਰਾਜਧਾਨੀ 1760 ਦੇ ਨੇੜੇ ਤੜੀ ਬਣ ਗਈ ਸੀ। ਸੋ ਇੱਧਰ ਕਿਉਂਕਿ ਇਸ ਲਈ ਜਿਹੜੇ ਹੁਣ ਕਈ ਵਾਰੀ ਇਹ ਹੁੰਦਾ ਜੀ ਬੰਗਾਲੀਆਂ ਨੂੰ ਅੰਗਰੇਜ਼ੀ ਬੜੀ ਆਉਂਦੀ ਹੈ, ਜਾਂ ਸਾਡੇ ਜ਼ਮਾਨੇ 'ਚ ਵੀ ਹੁਣ ਵੀ ਹੋਣੇ ਨੇ ਜੀ, ਜਿੰਨੇ ਕਲਰਕ ਹੁੰਦੇ ਸੀ ਦਫ਼ਤਰਾਂ 'ਚ ਜਾਂ ਸਕੂਲਾਂ ਦੇ ਵਿੱਚ ਜਾਂ ਇੱਧਰ ਉੱਧਰ, ਉਹ ਜਾਂ ਬੰਗਾਲੀ ਜਾਂ ਮਦਰਾਸੀ। ਇਸ ਲਈ ਜਦੋਂ ਅਸੀਂ ਬੰਗਾਲੀ ਜਾਂ ਮਦਰਾਸੀ ਕਹਿੰਦੇ ਬੰਗਾਲੀ ਬਾਬੂ ਜੀ, ਮਦਰਾਸੀ ਬਾਬੂ, ਕਿਉਂਕਿ ਹਰ ਕਲਰਕ ਲਈ ਸ਼ਬਦ ਬਾਬੂ ਸੀ, ਕਿਉਂਕਿ ਅੰਗਰੇਜ਼ੀ ਉਹਨਾਂ ਨੂੰ ਆਉਂਦੇ ਸੀ। ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਨੇ ਉਹ ਹਿੱਸਾ ਟੇਕ ਓਵਰ ਕੀਤਾ ਹੈ ਜਦੋਂ ਬੰਗਾਲ, ਅਤੇ ਪਹਿਲਾ ਰੈਜ਼ੀਡੈਂਸੀ ਜਾਂ ਪ੍ਰੈਜ਼ੀਡੈਂਸੀ ਕਾਲਜ ਉਹਨਾਂ ਨੇ ਕਲਕੱਤੇ 'ਚ 1765-70 ਦੇ ਵਿੱਚ ਹੀ ਖੋਲ੍ਹ ਦਿੱਤਾ ਸੀ। ਪੰਜਾਬ ਤਾਂ 1849 'ਚ ਲਿਆ, ਪਹਿਲੇ ਕਾਲਜ 1870 'ਚ ਜਾ ਕੇ ਲਾਹੌਰ 'ਚ ਬਣੇ। ਸੋ ਅਸੀਂ 100 ਸਾਲ ਪਿੱਛੇ ਸੀ। ਮੇਰੀ ਜਸਟ ਕੋਸ਼ਿਸ਼ ਹੁੰਦੀ ਹੈ ਕਿ ਭਾਵੇਂ ਖਬਰ ਦਾ ਹਵਾਲਾ ਕੋਈ ਵੀ ਹੋਏ, ਥੋੜ੍ਹੀ ਜਿਹੀ ਜਾਣਕਾਰੀ ਜਿੰਨੀ ਕੁ ਅਸੀਂ ਸ਼ੇਅਰ ਕਰ ਸਕਦੇ ਹਾਂ ਜੀ। ਸੋ ਕਲਕੱਤੇ ਦੇ ਵਿੱਚ ਸਿੱਖ ਜਦੋਂ ਹੀ ਫਿਰ 1849 ਤੋਂ ਬਾਅਦ ਪੰਜਾਬ ਦੇ ਵਿੱਚ ਰੁਜ਼ਗਾਰੀ ਦੇ ਸਾਧਨ ਨਹੀਂ ਰਹੇ, 5-7-10 ਸਾਲ ਤੋਂ ਉਹਨਾਂ ਨੇ ਇਤਬਾਰ ਹੀ ਨਹੀਂ ਕੀਤਾ ਅੰਗਰੇਜ਼ਾਂ ਨੇ, ਜ਼ਮੀਨਾਂ ਜ਼ਮੂਨਾਂ ਇੱਦਾਂ ਨਹਿਰੀ ਸਿਸਟਮ ਨਹੀਂ ਸੀ।
ਸੋ ਬਹੁਤ ਸਾਰੇ ਜਿਹੜੇ ਨੇ ਉਹ ਕਲਕੱਤੇ ਚਲੇ ਗਏ ਟੈਕਸੀਆਂ ਦੇ ਲਈ। ਅਜੇ ਵੀ ਜਦੋਂ ਤੁਸੀਂ ਬੰਗਾਲ 'ਚ ਕਦੇ ਬਹੁਤ ਸਾਰੀਆਂ ਕਹਾਣੀਆਂ ਹੋਣਗੀਆਂ ਕਿ ਵੀ ਸਿੱਖਾਂ ਦਾ ਇੰਨਾ ਕੁ ਉੱਥੇ ਨਾਂ ਰਿਹਾ ਹੈ, ਇੱਜ਼ਤ ਰਹੀ ਹੈ ਕਿ ਇੱਕ ਗਹਿਣਿਆਂ ਨਾਲ ਲੱਦੀ ਜਾਂ ਨਵਵਿਆਹੁਤਾ ਜਾਂ ਕੋਈ ਵੀ ਔਰਤ ਬੰਗਾਲ ਦੇ ਵਿੱਚ ਕਲਕੱਤੇ 'ਚ ਜੇ ਸ਼ਾਮ ਨੂੰ ਉਹਨੇ ਟਰੈਵਲ ਕਰਨਾ ਹੈ ਤੇ ਉਹ ਸਿੱਖ ਟੈਕਸੀ ਡਰਾਈਵਰ ਲੱਭਦੀ ਸੀ। ਉਹਨੂੰ ਆਪਣੇ ਬੰਗਾਲੀ ਲੰਘ ਗਿਆ ਉਹ ਤੇ ਉਹਨੂੰ ਇਤਬਾਰ ਨਹੀਂ ਸੀ। ਸੋ ਉਹਨਾਂ ਨੇ ਆਪਣਾ ਰੈਪੂਟੇਸ਼ਨ ਬਣਾਇਆ। ਸੋ ਕਲਕੱਤੇ ਦੇ ਵਿੱਚ ਉਹਨਾਂ ਨੇ ਸਿੱਖਾਂ ਨੇ ਆਪਣੀ ਚੰਗੀ ਥਾਂ ਬਣਾਈ। ਇਤਿਹਾਸਕ ਗੁਰਦੁਆਰੇ ਵੀ ਨੇ, ਗੁਰਦੁਆਰਾ ਬਾਗ ਮਾੜੀ, ਗੁਰਦੁਆਰਾ ਬੜੀ ਗੁਰੂ ਨਾਨਕ ਸਾਹਿਬ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਜੀ। ਸੋ ਕਲਕੱਤੇ ਦੀਆਂ ਜਿਹੜੀਆਂ ਸਿੱਖ ਸੰਗਤਾਂ ਰਹੀਆਂ ਨੇ ਉਹਨਾਂ ਦੀ ਕਾਫੀ ਕੰਟਰੀਬਿਊਸ਼ਨ ਰਹੀ ਨਾਰਥ ਈਸਟ ਦੇ ਗੁਰਦੁਆਰਿਆਂ 'ਚ ਵੀ, ਅਸਾਮ ਦੇ ਵਿੱਚ, ਕਿਉਂਕਿ ਅਸਾਮ ਵੀ ਉਦੋਂ ਬੰਗਾਲ ਦਾ ਹਿੱਸਾ ਹੁੰਦਾ ਸੀ। ਜਿਵੇਂ ਧੋਬੜੀ ਸਾਹਿਬ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ 'ਚ ਗੁਰਦੁਆਰਾ ਹੈ। ਇਸੇ ਤਰ੍ਹਾਂ ਢਾਕੇ ਦੇ ਵਿੱਚ ਲਗਭਗ 4 ਜਾਂ 5 ਗੁਰਦੁਆਰੇ ਨੇ, ਢਾਕਾ ਔਰ ਉਹਦੀ ਸਰਾਊਂਡਿੰਗ 'ਚ। ਗੁਰੂ ਨਾਨਕ ਸਾਹਿਬ ਗਏ ਨੇ ਢਾਕੇ, ਇੱਕ ਗੁਰਦੁਆਰਾ ਬਿਲਕੁਲ ਢਾਕਾ ਯੂਨੀਵਰਸਿਟੀ ਦੇ ਵਿੱਚ ਅੰਦਰ ਹੈ। ਗੁਰੂ ਤੇਗ ਬਹਾਦਰ ਸਾਹਿਬ ਗਏ ਨੇ। ਸੋ ਕੁੱਲ ਮਿਲਾ ਕੇ ਔਰ ਇੱਧਰ ਵੀ ਬਿਹਾਰ ਦੇ ਵਿੱਚ, ਕਿਉਂਕਿ ਪਟਨਾ ਸਾਹਿਬ ਜਾਂ ਬਿਹਾਰ ਬਹੁਤਾ ਕਦੇ ਵੀ ਅੰਗਰੇਜ਼ਾਂ ਨੇ ਇਹਨੂੰ ਬਹੁਤ ਗਰੀਬ ਰੱਖਿਆ ਤੇ ਇੱਥੇ ਵੀ ਪਟਨਾ ਸਾਹਿਬ ਦੀ ਸਾਂਭ ਸੰਭਾਲ ਸੇਵਾ ਦੇ ਵਿੱਚ ਕਲਕੱਤੇ ਦੀ ਸਿੱਖ ਸੰਗਤ ਦਾ ਫਾਈਨੈਂਸ਼ੀਅਲ ਕਾਫੀ ਯੋਗਦਾਨ ਰਿਹਾ। ਸੋ ਉਹਨਾਂ ਦੀ ਨੁਮਾਇੰਦਗੀ ਵੀ ਹੈ। ਹੁਣ ਹੁੰਦਾ ਇਹ ਹੈ ਵੀ ਜਦੋਂ ਇਹਨਾਂ ਦੀ ਚੋਣ ਹੁੰਦੀ ਹੈ ਸਾਲਾਨਾ ਇਸ ਕਿਸਮ ਦੇ, ਸ਼ਾਇਦ ਉਹਨਾਂ ਦਾ ਟਾਈਮਿੰਗ ਤਾਂ 4 ਸਾਲ ਹੋ ਜਾਂ ਦੂਜੇ, ਫਿਰ ਮੈਂਬਰ ਗਿਣੇ ਚੁਣੇ ਹੁੰਦੇ ਨੇ। ਜੇ ਹੁਣ 15 ਮੈਂਬਰ ਨੇ, ਜੇ ਲੋਕਲ ਇੱਕ ਪਾਸੇ ਵੀ ਹੋ ਜਾਣ ਤੇ ਚੀਫ ਖਾਲਸਾ ਦੀਵਾਨ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਕਲਕੱਤਾ, ਝਾਰਖੰਡ ਇਕੱਠੇ ਹੋ ਜਾਣ, 15 ਚੋਂ 8 ਜਿੱਧਰ ਹੋਣਗੇ ਉਹ ਆਪਣਾ ਬਣਾ ਸਕਦੇ ਨੇ। ਇਸ ਲਈ ਈਵਨ ਜਿਹੜਾ ਸਰਨਾ ਭਰਾਵਾਂ ਚੋਂ ਇੱਕ ਭਰਾ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦਾ ਮੁਖੀ ਰਿਹਾ। ਈਵਨ ਬੀਬੀ ਨਿਰਲੇਪ ਕੌਰ ਗਿਆਨ ਸਿੰਘ ਰਾੜੇਵਾਲਾ ਦੀ ਡਾਟਰ ਹੁੰਦੀ ਸੀ, ਦਿੱਲੀ 'ਚ ਐਕਟਿਵ ਸੀ। ਇੱਕ ਸਟੇਜ ਤੇ ਮੈਨੂੰ ਯਾਦ ਹੈ ਕਿ ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਦੀ ਉਹ ਵੀ ਪ੍ਰਧਾਨ ਰਹੀ ਹੈ। ਸੋ ਪਟਨਾ ਸਾਹਿਬ 'ਚ ਕਿਸੇ ਹੋਰ ਦਾ ਇੱਧਰੋਂ ਬਣ ਜਾਣਾ ਕੋਈ ਨਹੀਂ ਹੈ। ਜ਼ਰੂਰ ਮੱਕੜ ਨੇ ਕੋਈ ਤਗੜਮ ਲੜਾਇਆ ਹੋਏਗਾ ਮੌਕੇ ਤੇ ਜੀ ਕਿ ਜਿਹਦੇ 'ਚ ਕੋਈ ਬੈਲੈਂਸ ਜੇ ਹੋਣਗੇ, ਕੋਈ ਖਰੀਦ ਵੀ ਲਏ ਹੋਣਗੇ। ਪਰ ਚਲੋ ਅਸੀਂ ਹੋਪ ਕਰਦੇ ਹਾਂ ਕਿ ਵੀ ਇਹ ਘੱਟੋ ਘੱਟ, ਕਿਉਂਕਿ ਮਰਿਆਦਾ ਦੇ ਹਵਾਲੇ ਨਾਲ ਕਾਫੀ ਕੁਝ ਵੱਖਰਾ ਹੈ। ਪਟਨਾ ਸਾਹਿਬ 'ਚ ਵੀ ਉਹ ਦੀਵੇ ਬਾਲ ਕੇ ਆਰਤੀ ਕਰਨਗੇ, ਕੋਈ ਹੋਰ ਵੀ ਹੈ। ਹਜ਼ੂਰ ਸਾਹਿਬ ਤੇ ਬਿਲਕੁਲ ਹੀ ਉਹਨਾਂ ਦਾ ਉਹ ਤਾਂ ਟਿੱਕੇ ਲਾਉਂਦੇ ਨੇ ਜੀ। ਸੋ ਅਸੀਂ ਸਮਝਦੇ ਹਾਂ ਵੀ ਜੇ ਮਾੜਾ, ਹਾਂ ਗੁਰਚਰਨ ਸਿੰਘ ਟੌੜਾ ਵੀ ਰਿਹਾ, ਪਟਨਾ ਸਾਹਿਬ ਦਾ ਵੀ ਰਿਹਾ 1-2 ਵਾਰੀ, ਈਵਨ ਉਹ ਹਜ਼ੂਰ ਸਾਹਿਬ ਦਾ ਵੀ ਰਿਹਾ। ਸੋ ਇਹ ਕੋਈ ਅਲੋਕਾਰ ਗੱਲ ਨਹੀਂ ਹੈ। ਪਰ ਹੁਣ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਸ਼ਾਇਦ ਇਹ ਵਰਤਿਆ ਹੋਏ ਆਪਣਾ, ਕਿਉਂਕਿ ਅਗਲੇ ਸਾਲ 'ਚ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ 350ਵੀਂ 350th ਵਰ੍ਹੇਗੰਢ ਹੈ, ਐਨੀਵਰਸਰੀ ਹੈ। 1666 ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ। ਸੋ ਪਟਨਾ ਸਾਹਿਬ ਵਾਲਿਆਂ ਨੂੰ ਵੀ ਸ਼ਾਇਦ ਲੋਕਲ ਨੂੰ ਵੀ ਹੋਏਗਾ ਕਿ ਜੇ ਇਹਨੂੰ ਅਸੀਂ ਬਿਗ ਇੰਟਰਨੈਸ਼ਨਲ ਇਵੈਂਟ ਬਣਾਉਣਾ ਤੇ ਸ਼੍ਰੋਮਣੀ ਕਮੇਟੀ ਕੋਲ ਜ਼ਾਹਰ ਹੈ ਕਿ ਇਨਫਰਾਸਟ੍ਰਕਚਰ ਵੀ ਹੈ, ਐਕਸਪੀਰੀਅੰਸ ਵੀ ਹੈ, ਬੰਦੇ ਵੀ ਨੇ, ਬਜਟ ਵੀ ਹੈ। ਹੁਣ ਉਹਨਾਂ ਦਾ ਬਜਟ ਇਸ ਸਾਲ 1000 ਕਰੋੜ ਤੋਂ ਵੀ ਕ੍ਰਾਸ ਕਰ ਜਾਣਾ। ਸੋ ਸ਼ਾਇਦ ਪਟਨਾ ਸਾਹਿਬ ਦੀ ਸੰਗਤ ਦੀ ਇਹ ਨੀਡ ਵੀ ਹੋਏ ਇਹਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬਣਾਉਣ ਦੀ। ਤੇ ਇੱਕ ਖਿਆਲ ਮੇਰੇ 'ਚ ਹੋਰ ਵੀ ਆ ਰਿਹਾ ਸੀ ਵੀ ਮੇਬੀ ਬਾਦਲ ਨੇ ਇਹ ਕੋਈ ਮਨ ਬਣਾਇਆ ਹੋਏ ਹੁਣ ਕਿ ਵੀ ਇਹਨੂੰ ਮੱਕੜ ਦੀ ਥਾਂ ਇੱਥੇ ਸ਼੍ਰੋਮਣੀ ਕਮੇਟੀ ਕਿਸੇ ਹੋਰ ਨੂੰ ਦੇਣੀ ਹੈ, ਬਿਲਕੁਲ ਪਾਸੇ ਕੀਤਾ ਤੇ ਸ਼ਹਿਰੀ ਸਿੱਖ ਨਾਲ ਨਾਰਾਜ਼ ਹੋ ਜਾਣ ਤੇ ਹੋ ਸਕਦਾ ਹੈ ਉਹਨੂੰ ਚੂਸਣਾ ਉਧਰ ਦਿੱਤਾ ਵੀ ਤੂੰ ਉਧਰ ਲੁੱਟੀ ਜਾ, ਇੱਧਰ ਕੋਈ ਹੋਰ ਨਵਾਂ ਲੁੱਟਣ ਵਾਲਾ ਲੈ ਆਵਾਂਗੇ। ਕਿਉਂਕਿ ਆਉਣ ਵਾਲੇ ਜਿਹੜਾ ਹੈ ਸੁਪਰੀਮ ਕੋਰਟ ਦਾ ਫੈਸਲਾ ਕੀ ਆਉਂਦਾ ਹੈ, ਸ਼੍ਰੋਮਣੀ ਕਮੇਟੀ ਦੇ ਬਹੁਤੇ ਮੈਂਬਰਾਂ ਨੇ ਤਾਂ ਸਹੁੰ ਹੀ ਨਹੀਂ ਚੁੱਕੀ ਹੈ। ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਜਿਹੜਾ ਇਹਨਾਂ ਦਾ ਸਿਸਟਮ ਹੈ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਮੈਂਬਰ, ਸੈਂਟਰ ਗੌਰਮੈਂਟ ਦਾ ਜਿਹੜਾ ਇਹਨਾਂ ਦਾ ਸਵਾਲ ਹੈ, ਆਰਡੀਨੈਂਸ ਆਉਂਦਾ ਹੈ, ਉਤੋਂ ਆਰਡਰ ਆਉਂਦਾ ਹੈ ਜੀ ਕਦੋਂ ਚੋਣਾਂ ਹੋਣੀਆਂ। ਉਹ ਚੋਣਾਂ ਉਦੋਂ ਕਰਵਾਉਂਦੇ ਨੇ ਜਦੋਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਕਿਉਂਕਿ ਇਹਨਾਂ 4 ਸਟੇਟਾਂ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਨਾਲ ਲੱਗਦੇ ਨੇ, ਉਹਨਾਂ ਦੀਆਂ ਸਰਕਾਰਾਂ ਤਿਆਰ ਹੁੰਦੀਆਂ। ਫਿਰ ਇੱਕ ਇਲੈਕਸ਼ਨ ਕਮਿਸ਼ਨ ਬਣਾਇਆ ਜਾਂਦਾ ਹੈ, ਵੋਟਾਂ ਰਜਿਸਟਰ ਹੁੰਦੀਆਂ ਨੇ ਔਰ ਇਵੇਂ ਹੁੰਦਾ। ਉਹ ਕਈ ਵਾਰੀ 17 ਸਾਲ ਨਹੀਂ ਚੋਣਾਂ ਹੁੰਦੀਆਂ ਸ਼੍ਰੋਮਣੀ ਕਮੇਟੀ ਦੀਆਂ। ਜਿਵੇਂ 1977 ਦੇ ਵਿੱਚ ਚੋਣਾਂ ਹੋਈਆਂ ਸੀ, ਫਿਰ ਉਹਨਾਂ ਨੇ ਜਾ ਕੇ 1996 'ਚ ਕਰਵਾਈਆਂ ਸੀ। 19 ਸਾਲ ਆਲਮੋਸਟ ਜਿਹੜੀ ਹੈ ਉਹ ਇਸੇ ਲਈ ਨਹੀਂ ਕਰਵਾਈ ਕਿ ਜੀ ਕਿਤੇ ਜੁਝਾਰੂ, ਕਿਉਂਕਿ ਉਦੋਂ ਜ਼ੋਰ ਸੀ ਪੰਜਾਬ 'ਚ ਮੂਵਮੈਂਟ ਦਾ ਕਿ ਵੀ ਇਹਨਾਂ ਦੇ ਕਿਤੇ ਖਿਆਲ ਵਾਲੇ ਨਾ ਆ ਜਾਣ। ਸੋ ਕੁੱਲ ਮਿਲਾ ਕੇ ਜਦੋਂ ਮੈਂਬਰ ਚੁਣੇ ਜਾਂਦੇ ਨੇ ਫਿਰ ਜਨਰਲ ਹਾਊਸ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਨੂੰ ਚੁਣਦਾ। ਵੈਸੇ ਜਿਹੜੇ ਇਹਨਾਂ ਦੇ ਆਫਿਸ ਬੀਅਰਰ ਨੇ, ਔਰ ਚੋਣਾਂ ਸ਼੍ਰੋਮਣੀ ਕਮੇਟੀ ਦੀਆਂ ਐਕਟ ਦੇ ਥੱਲੇ ਤਾਂ 4 ਸਾਲ ਬਾਅਦ ਹੋਣੀਆਂ ਚਾਹੀਦੀਆਂ,
ਪਰ ਜਿਵੇਂ ਮੈਂ ਕਿਹਾ ਵੀ ਸੈਂਟਰ ਉਦੋਂ ਹੀ ਕਰਵਾਉਂਦੀ ਹੈ ਜਦੋਂ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਚਮਚੇ ਜਿਹੜੇ ਨੇ ਉਹ ਜਿੱਤਣਗੇ ਜੀ। ਸੋ ਲੇਕਿਨ ਜਿਹੜੀ ਐਗਜ਼ੈਕਟਿਵ ਹੈ ਉਹਨਾਂ ਦੀ ਚੋਣ ਹਰ ਸਾਲ ਹੁੰਦੀ ਹੈ। ਉਹ ਬਾਦਲ ਦੇ ਲਿਫਾਫੇ ਚੋਂ ਪ੍ਰਧਾਨ ਨਿਕਲਦਾ ਹੈ, ਉਹ ਅੱਜ ਮੱਕੜ ਨਿਕਲ ਆਇਆ, ਕਦੇ ਕੋਈ ਹੋਰ ਨਿਕਲ ਆਏਗਾ। ਸੋ ਕੁੱਲ ਮਿਲਾ ਕੇ ਇਹਦੇ ਤੇ ਉਹਨਾਂ ਨੇ ਕਿਹਾ ਵੀ ਸਿੱਖ ਸੰਗਤਾਂ ਕਿਉਂ ਨਹੀਂ ਚੁਣ ਸਕਦੀਆਂ, ਸਾਡਾ ਤਾਂ ਕੋਈ ਕੰਟਰੋਲ ਨਹੀਂ ਹੈ ਭਾਈ ਜੀ। ਅਸੀਂ ਤਾਂ ਆਪਣੇ ਉਦੋਂ ਹੀ ਹੱਥ ਵੱਢ ਕੇ ਦੇ ਦਿੱਤੇ ਸੀ 1925 ਗੁਰਦੁਆਰਾ ਐਕਟ ਦੇ ਥੱਲੇ, ਜਦੋਂ ਅਸੀਂ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਉਹ ਸਰਕਾਰ ਵੱਲੋਂ ਜਿਹੜਾ ਚੋਣਾਂ ਕਰਾਉਣ ਦੇ ਸਿਸਟਮ ਦੇ ਨਾਲ ਜੋੜ ਲਿਆ ਸੀ। ਇਹ ਸਾਰਾ ਸਿਸਟਮ ਹੀ ਇਸ ਕਿਸਮ ਦਾ ਹੈ ਵੀ ਤੁਹਾਡਾ ਕੋਈ ਕੰਟਰੋਲ ਨਹੀਂ ਹੈ। ਔਰ ਹੁਣ ਸ਼੍ਰੋਮਣੀ ਕਮੇਟੀ ਦੇ ਚੁਣਿਆ ਵੀ 2-3 ਸਾਲ ਲੰਘ ਗਏ, ਜਿਹੜੇ ਮੈਂਬਰ ਨੇ ਉਹੀ ਸਹੁੰ ਨਹੀਂ ਚੁੱਕ ਸਕੇ ਕਿਉਂਕਿ ਇੱਕ ਉਹ ਰੇਣੂ ਹੈ ਉੱਥੇ, ਪਰਮਜੀਤ ਰੇਣੂ, ਰੁਲਿਆ ਜਿਹਾ ਬੰਦਾ ਹੈ। RSS ਨੇ ਪੈਸੇ ਦੇ ਕੇ ਉਹਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਪਹਿਲਾਂ ਹਾਈ ਕੋਰਟ 'ਚ ਕਰਾਈ। ਉਹਨੇ ਇਹੀ ਕੀਤਾ ਹੋਇਆ ਜੀ, ਮੈਂ ਭਾਵੇਂ ਮੇਰਾ ਸਿਰ ਮੁੰਨਿਆ, ਮੈਂ ਸਹਿਜਧਾਰੀ ਸਿੱਖ ਹਾਂ ਜੀ, ਮੈਨੂੰ ਵੀ ਵੋਟ ਦਾ ਹੱਕ ਹੈ। ਉਹ ਸਹਿਜਧਾਰੀ ਫੈਡਰੇਸ਼ਨ ਦਾ ਪ੍ਰਧਾਨ ਬਣਿਆ। ਹੁਣ ਉਹਦੇ ਥੱਲੇ ਇੱਕ ਪਾਸੇ ਸਾਰਾ ਪੰਥ ਹੈ ਔਰ ਕਿਵੇਂ ਚੋਣਾਂ ਦੇ ਨਾਲ ਸਿਸਟਮ ਰੱਖਿਆ ਹੋਇਆ, ਤੇ ਅੱਜ ਤੱਕ ਸੁਪਰੀਮ ਕੋਰਟ ਨੇ ਇਹੀ ਉਹਦੇ ਤੇ ਫੈਸਲਾ ਨਹੀਂ ਦਿੱਤਾ ਵੀ ਇਹਨਾਂ ਨੂੰ ਹੱਕ ਹੈ ਵੋਟਾਂ ਦਾ ਕਿ ਨਹੀਂ, ਤੇ ਸਾਰੇ ਹੱਕ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੂੰ ਦੇ ਦਿੱਤੇ ਨੇ ਕਿ ਜੀ ਉਹ ਬਜਟ ਨੂੰ ਆਪ ਹੀ ਆਪਰੇਟ ਕਰਨ। ਸੋ ਸਰਕਾਰੀ ਨੀਤੀਆਂ ਜਿਹੜੀਆਂ ਨੇ ਉਹ ਇਸ ਕਿਸਮ ਦੀਆਂ ਹੀ ਨੇ, ਉਹ ਸਾਨੂੰ ਸਾਡੇ ਗੁਰਦੁਆਰਿਆਂ ਦਾ ਕੰਟਰੋਲ ਨਹੀਂ ਦੇਣਾ ਚਾਹੁੰਦੀਆਂ, ਜੋ ਅੰਗਰੇਜ਼ਾਂ ਦੀ ਨੀਤੀ ਸੀ ਜੀ। ਮਹੰਤ ਰੱਖੇ ਸੀ ਉਹਨਾਂ ਨੇ ਕਿ ਵੀ ਉਹਨਾਂ ਨੂੰ ਪਤਾ ਹੈ ਵੀ ਸਿੱਖ ਦੀ ਤਾਕਤ ਗੁਰਦੁਆਰੇ ਚੋਂ ਨਿਕਲਦੀ ਹੈ, ਸਿਸਟਮ ਚੋਂ ਨਿਕਲਦੀ ਹੈ। ਸਿਸਟਮ ਕਰਪਟ ਕਰਦੇ ਹੋਏ ਸਾਰੇ ਕਾਣੇ ਕੀਤੇ ਹੋਏ ਨੇ, ਪੈਸੇ ਖਾਂਦੇ ਨੇ, ਗੁਰੂ ਕੀ ਗੋਲਕ ਜਿਹੜੀ ਹੈ ਉਹ ਖਾਈ ਜਾਂਦੇ ਨੇ, ਰੁੱਠੀ ਜਾਂਦੇ ਨੇ, ਭਾਵੇਂ ਬੁੱਢੇ ਵਾਰੇ ਸਾਹਿਬ ਦੇ ਗੋਡੇ ਹੀ ਦੁਖਦੇ ਜੀ, ਕੋਈ ਪੁੱਠਾ ਹੋਇਆ ਹੁੰਦਾ ਹੈ। ਲੇਕਿਨ ਇਹ ਜਿਹੜਾ ਪੂਜਾ ਦਾ ਧਾਨ ਹੈ, ਇਹ ਜਦੋਂ ਇੱਕ ਵਾਰੀ ਖਾਣ ਦੀ ਵੀ ਆਦਤ ਪੈ ਜਾਏ ਫਿਰ ਲੱਥਦੀ ਨਹੀਂ। ਜੀ ਜੀ ਬਿਲਕੁਲ। ਇਹਨਾਂ ਦਾ ਬਹੁਤ ਸ਼ੁਕਰੀਆ ਵਿੱਕੀ ਮੁਲਤਾਨੀ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਈ ਹੈ ਉਪਜੀਤ ਸਿੰਘ ਜੀ ਦੀ ਸਿਡਨੀ ਤੋਂ। ਇਹ ਲਿਖਦੇ ਹਨ, ਬ੍ਰੇਕ ਦੀ ਗੱਲ ਨਹੀਂ ਹੈ। ਓਕੇ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਹਿੰਦੇ ਬ੍ਰੇਕ ਲੈ ਲੈਣੇ ਆ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਆਫਟਰ ਦ ਸ਼ਾਰਟ ਬ੍ਰੇਕ।